ਜਿਹੜਾ ਪੰਜਾਬ ਦੇ ਵਿੱਚ ਖਾਲਿਸਤਾਨੀ ਤੂਫਾਨ ਆ, ਖਾਲਿਸਤਾਨੀ ਸਟੋਮ ਆ, ਵੀ ਸਾਨੂੰ ਡਰ ਲੱਗ ਰਿਹਾ ਵੀ ਉਹ ਬਹੁਤ ਤੇਜ਼ੀ ਦੇ ਨਾਲ ਐਕਸਪੈਂਡ ਹੋ ਰਿਹਾ। ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸੁਖਬੀਰ ਬਾਦਲ ਪੇਸ਼ ਹੋਇਆ, ਇਹਦਾ ਨਿਚੋੜ ਕੱਢਦਾ ਆ ਕਿ ਇਹਦੀ ਵਜ੍ਹਾ ਇਹ ਆ ਵੀ ਜਿਹੜੀ ਸਿੱਖ ਆਵਾਮ ਆ, ਜਿਹੜੀ ਸਿੱਖ ਪਬਲਿਕ ਆ ਜੀ, ਉਹਦੇ ਵਿੱਚ ਜਿਹੜੀ ਖਾਲਿਸਤਾਨ ਦੀ ਐਸਪੀਰੇਸ਼ਨ ਆ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਹੀ। ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਵੀ ਉਹਨਾਂ ਦੀ ਜਿਹੜੀ ਯਾਦਗਾਰ ਆ ਉਹ ਜਿਹੜੀ ਅਕਾਲ ਤਖ਼ਤ ਸਾਹਿਬ ਨੈਣ ਦਰਬਾਰ ਸਾਹਿਬ ਦੇ ਵਿੱਚ ਉਹਦੇ ਤੇ ਜਿਹੜਾ ਗੁਰਦੁਆਰਾ ਸਾਰ ਦਿਆ ਜੀ, ਇੰਡੀਅਨ ਐਸਟੈਬਲਿਸ਼ਮੈਂਟ ਦਾ ਕੋਈ ਵੀ ਹਿੱਸਾ ਚੋਣ ਨਹੀਂ ਕਰ ਸਕਿਆ। ਇੰਡੀਅਨ ਗਵਰਨਮੈਂਟ ਨੇ ਕਿਉਂਕਿ ਇਹ ਨੈਰੇਟਿਵ ਐਸਟੈਬਲਿਸ਼ ਕਰਨ ਦੀ ਬੜੀ ਕੋਸ਼ਿਸ਼ ਕੀਤੀ ਵੀ ਜਿਹੜੀ ਖਾਲਿਸਤਾਨ ਦੀ ਗੱਲ ਆ ਤਾਂ ਕੁਝ ਗਿਣਵੇਂ ਲੋਕ ਆ ਵਿਦੇਸ਼ਾਂ 'ਚ ਬੈਠੇ ਆ ਵੀ ਉਹੀ ਕਰਦੇ ਆ, ਪੰਜਾਬ 'ਚ ਕੋਈ ਗੱਲ ਨਹੀਂ। ਪਰ ਉਹ ਇੰਡੀਅਨ ਐਸਟੈਬਲਿਸ਼ਮੈਂਟ ਨੂੰ ਸ਼ੀਸ਼ਾ ਦਿਖਾ ਰਿਹਾ ਆਪਣੇ ਆਰਟੀਕਲ 'ਚ। ਉਹ ਕਹਿੰਦਾ ਐਵੇਂ ਭਰਮ 'ਚ ਨਾ ਫਿਰੋ। ਸਿੱਖ ਡਾਇਸਪੋਰਾ ਬਾਰੇ ਇਹ ਗੱਲ ਕਹਿੰਦਾ ਆ ਕਿ ਇੰਡੀਅਨ ਜਿਹੜੀ ਗਵਰਨਮੈਂਟ ਆ ਉਹ ਸਿੱਖਾਂ ਨੂੰ ਵਿਦੇਸ਼ਾਂ ਦੇ ਵਿੱਚ ਮਾਰ ਰਹੀ ਆ। ਉਹ ਕਹਿੰਦਾ ਤੁਸੀਂ ਇਹਨੂੰ ਵਿਦੇਸ਼ਾਂ ਦੇ ਵਿੱਚ ਕੁਝ ਬੰਦਿਆਂ ਨੂੰ ਮਾਰ ਕੇ ਨਹੀਂ ਥੰਮ ਸਕਦੇ। ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਅਤੇ ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਜਦੋਂ ਅਸੀਂ ਸਟਰਗਲ ਦੀ, ਖਾਲਿਸਤਾਨ ਦੀ ਗੱਲ ਕਰਦੇ ਹਾਂ ਅਤੇ ਅਸੀਂ ਜਿਹੜਾ ਇਸ ਵਕਤ ਜਿਸ ਮੌਕੇ ਦੇ ਉੱਤੇ ਗੱਲ ਕਰ ਰਹੇ ਹਾਂ, ਅਸੀਂ ਪਿਛਲੇ ਸਾਲ ਡੇਢ ਸਾਲ ਦੀਆਂ ਡਿਵੈਲਪਮੈਂਟਸ ਦੇਖਦੇ ਹਾਂ, ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਬਾਹਰਲੇ ਮੁਲਕਾਂ ਦੇ ਵਿੱਚ, ਅਤੇ ਉਹਦੇ ਲਈ ਭਾਰਤ ਦਾ ਜ਼ਿੰਮੇਵਾਰ ਠਹਿਰਾਏ ਜਾਣਾ ਇੱਕ ਅਹਿਮ ਗੱਲ ਹੈਗੀ ਹੈ। ਸਰਦਾਰ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਹੈ ਉਹ ਇੱਕ ਗੇਮ ਚੇਂਜਰ ਬਣੀ ਹੈ ਇਸ ਸਾਰੇ ਪਾਰਟ ਦੇ ਵਿੱਚ ਕਿ ਕਿਵੇਂ ਇੱਕ ਨੈਰੇਟਿਵ ਜਿਹੜਾ ਆ ਉਹ ਚੇਂਜ ਹੋਇਆ। ਜਿੱਥੇ ਪਿਛਲੇ ਸਾਰੇ ਦਹਾਕਿਆਂ ਦੇ ਵਿੱਚ ਸਿੱਖਾਂ ਨੂੰ ਭਾਰਤ ਵੱਲੋਂ ਟੈਰਰਿਸਟ ਦੇ ਤੌਰ ਦੇ ਉੱਤੇ ਪੇਂਟ ਕੀਤਾ ਜਾਂਦਾ ਰਿਹਾ, ਅਤੇ ਉਸੇ ਹਿਸਾਬ ਦੇ ਨਾਲ ਬਾਹਰਲੇ ਮੁਲਕਾਂ ਦਾ ਜਿਹੜਾ ਮੀਡੀਆ ਆ ਜਾਂ ਜਿਹੜਾ ਇੱਥੇ ਦੀ ਪੋਲੀਟੀਕਲ ਲੌਬੀ ਹੈਗੀ ਹੈ ਕਿਤੇ ਨਾ ਕਿਤੇ ਬੜੇ ਵੱਡੇ ਲੈਵਲ ਦੇ ਉੱਤੇ ਉਸ ਚੀਜ਼ ਦਾ ਪ੍ਰਭਾਵ ਕਬੂਲਦੀ ਰਹੀ ਹੈ। ਹੁਣ ਆ ਕੇ ਜਿਹੜਾ ਆ ਉਹ ਕੰਪਲੀਟਲੀ ਚੇਂਜ ਹੋ ਗਿਆ। ਅੱਜ ਵੀ ਜਦੋਂ ਜਿਹੜੀ ਅਸੀਂ ਖਬਰ ਦਾ ਜ਼ਿਕਰ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਜੀਮ ਦੇ ਖਿਲਾਫ ਜਿਹੜਾ ਕੇਸ ਨਿਊਯਾਰਕ ਦੇ ਵਿੱਚ ਦਾਖਲ ਕੀਤਾ ਗਿਆ ਆ ਗੁਰਪਤਵੰਤ ਸਿੰਘ ਪੰਨੂ ਹੋਰਾਂ ਕੋਲੋਂ, ਉਸ ਦੀਆਂ ਜਿਹੜੀਆਂ ਖਬਰਾਂ ਵੀ ਹੁਣ ਮੀਡੀਆ ਦੇ ਵਿੱਚ ਲੱਗ ਰਹੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਸਿੱਖ ਐਕਟਿਵਿਸਟਸ ਵੱਲੋਂ ਕੇਸ ਦਾਖਲ ਕੀਤਾ ਗਿਆ ਆ ਭਾਰਤ ਦੇ ਖਿਲਾਫ ਜਾਂ ਨਰਿੰਦਰ ਮੋਦੀ ਦੇ ਖਿਲਾਫ। ਸੋ ਜਿਹੜੀ ਇਹ ਸਾਰੀ ਸ਼ਿਫਟ ਹੈ, ਇੱਕ ਪੈਰਾਡਾਈਮ ਹੀ ਕੰਪਲੀਟਲੀ ਸ਼ਿਫਟ ਹੋ ਗਿਆ, ਦੇਖਣ ਦਾ ਨਜ਼ਰੀਆ ਹੀ ਕੰਪਲੀਟਲੀ ਬਦਲ ਗਿਆ ਆ ਵੈਸਟ ਦਾ ਜਾਂ ਇਹਨਾਂ ਸਾਰੇ ਮੁਲਕਾਂ ਦਾ ਮੀਡੀਆ ਵੀ, ਅਤੇ ਅਦਰਵਾਈਜ਼ ਜਿਹੜੀ ਪੋਲੀਟੀਕਲ ਲੌਬੀ ਹੈ ਉਹ ਵੀ ਸਾਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ ਨਹੀਂ, ਸਾਨੂੰ ਐਕਟਿਵਿਸਟ ਦੇ ਤੌਰ ਦੇ ਉੱਤੇ ਸਾਨੂੰ ਇਸ ਵਕਤ ਇਹਨਾਂ ਨੇ ਦੇਖਣਾ ਜਿਹੜਾ ਸ਼ੁਰੂ ਕੀਤਾ ਆ। ਸੋ ਇਹ ਇੱਕ ਵੱਡੀ ਅਚੀਵਮੈਂਟ ਹੈਗੀ ਹੈ, ਅਤੇ ਇਹਦਾ ਜਿਹੜਾ ਪ੍ਰਭਾਵ ਹੈ ਅਸੀਂ ਹੁਣ ਭਾਰਤ ਦੇ ਹਵਾਲੇ ਨਾਲ ਜਦੋਂ ਦੇਖਦੇ ਹਾਂ ਵੀ ਜਦੋਂ ਉਹ ਉੱਥੋਂ ਦਾ ਜਿਹੜਾ ਮੀਡੀਆ ਆ ਜਾਂ ਜਿਹੜੀ ਉੱਥੋਂ ਦੀ ਲੌਬੀ ਹੈ ਉਹ ਸਾਨੂੰ ਕਿਵੇਂ ਦੇਖਦੀ ਹੈ ਜਾਂ ਇਸ ਡਿਵੈਲਪਮੈਂਟ ਨੂੰ ਕਿਵੇਂ ਦੇਖਦੀ ਹੈ, ਉਹਨਾਂ ਦੇ ਨਜ਼ਰੀਏ ਤੋਂ ਦੇਖੀਏ ਤਾਂ ਉਹਨਾਂ ਨੂੰ ਵੱਡੇ ਲੈਵਲ ਦੇ ਉੱਤੇ ਇੱਕ ਖਤਰੇ ਦੀ ਘੰਟੀ ਨਜ਼ਰ ਆਉਂਦੀ ਹੈ ਵੀ ਇਹ ਕੀ ਹੋ ਗਿਆ। ਜਿਹੜੀ ਖਾਲਿਸਤਾਨ ਦੀ ਗੱਲ ਅਸੀਂ ਇਹ ਸਮਝਦੇ ਸੀ ਕਿ ਅਸੀਂ ਇਹਨਾਂ ਨੂੰ ਜੜੋਂ ਖ਼ਤਮ ਕਰ ਦਿੱਤਾ ਆ ਜਾਂ ਕੰਪਲੀਟਲੀ ਇਹਨਾਂ ਨੂੰ ਜਿਹੜਾ ਆ ਉਹ ਇਰੈਡੀਕੇਟ ਕਰ ਦਿੱਤਾ ਆ, ਅਤੇ ਹੁਣ ਮਤਲਬ ਬਾਹਰਲੇ ਮੁਲਕਾਂ ਦੇ ਵਿੱਚ ਹੀ ਨਹੀਂ ਰੈਦਰ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਅਤੇ ਸਰਬਜੀਤ ਸਿੰਘ ਹੋਰਾਂ ਦੀ ਜਿੱਤ ਹੈ ਅਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਜਿਹੜੀਆਂ ਵੱਡੇ ਲੈਵਲ ਦੇ ਉੱਤੇ ਵੋਟਾਂ ਪਈਆਂ ਨੇ ਉਹ ਵੀ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਅਕਾਲੀ ਦਲ ਵਾਈਪ ਆਊਟ ਹੋਇਆ ਆ ਸੀਨ ਦੇ ਉੱਤੋਂ, ਅਤੇ ਇਹ ਇੱਕ ਸਪੇਸ ਕ੍ਰੀਏਟ ਹੋ ਗਈ ਹੈ ਜਿੱਥੇ ਜਿਹੜੀ ਪੰਥਕ ਸਿਆਸਤ ਹੈ, ਜਿਹੜੀ ਖਾਲਿਸਤਾਨ ਦੀ ਸਟਰਗਲ ਦਾ ਜਿਹੜਾ ਇੱਕ ਮਾਈਂਡ ਸੈੱਟ ਹੈ ਉਹ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰਦਾ ਨਜ਼ਰ ਆ ਰਿਹਾ ਹੈ। ਇਸ ਹਵਾਲੇ ਦੇ ਨਾਲ ਅੱਜ ਇਕਨੋਮਿਕ ਟਾਈਮਜ਼ ਦੇ ਵਿੱਚ ਜਿਹੜੀ ਕਿ ਇੱਕ ਵੱਡੀ ਪ੍ਰੋਮੀਨੈਂਟ ਪਬਲੀਕੇਸ਼ਨ ਹੈਗੀ ਆ ਉਹਦੇ ਵਿੱਚ ਇੱਕ ਸਟੋਰੀ ਵੀ ਲੱਗੀ ਹੈ, ਇੱਕ ਆਰਟੀਕਲ ਲੱਗਿਆ ਆ ਜਿਹੜਾ ਇਹ ਗੱਲ ਦਰਸਾਉਂਦਾ ਕਿ ਜਿਹੜੀ ਗੱਲ ਹੈ ਉਹ ਵੱਡੇ ਲੈਵਲ ਦੇ ਉੱਤੇ ਪਹੁੰਚ ਚੁੱਕੀ ਹੈ ਜਾਂ ਜਿਹੜੀ ਇਹ ਸ਼ਿਫਟ ਆਈ ਹੈ ਇਹ ਸਾਡੇ ਲਈ, ਕੌਮ ਦੇ ਲਈ ਕਿਵੇਂ ਫਾਇਦੇਮੰਦ ਹੈ, ਅਤੇ ਜਿਹੜੀ ਭਾਰਤ ਦੀ ਸਟੇਟ ਹੈ ਜਾਂ ਉੱਥੋਂ ਦਾ ਮੀਡੀਆ ਆ ਉਹ ਇਹਨੂੰ ਕਿਵੇਂ ਦੇਖ ਰਿਹਾ ਹੈ। ਬਿਲਕੁਲ ਜੀ, ਇਹ ਦੇਖੋ ਅਮਰਵੀਰ ਸਿੰਘ ਜੀ, ਤੁਸੀਂ ਜਿਹੜੀ ਸਾਰੀ ਗੱਲ ਕੀਤੀ ਆ ਵੀ ਜਿਹੜੀ ਮੂਵਮੈਂਟ ਆ ਉਹ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੀ ਆ ਇੱਕੋ ਦਮ ਜਦੋਂ ਅਸੀਂ ਜੇ ਉਹਨੂੰ ਗ੍ਰਾਫ ਦੇ ਉੱਤੇ ਉਹਦੀ ਪਿਕਚਰਾਈਜੇਸ਼ਨ ਕਰੀਏ ਤਾਂ ਉਹ ਗ੍ਰਾਫ ਜਿਹੜਾ ਆ ਉਹਦੇ 'ਚ ਬਹੁਤ ਸਿੱਧੀ ਜਿਹੜੀ ਲਾਈਨ ਆ ਉਹ ਸਾਨੂੰ
ਤਾਂ ਵੱਲ ਨੂੰ ਜਾਂਦੀ ਜਿਹੜੀ ਆ ਉਹ ਨਜ਼ਰ ਆਉਣੀ ਹੈ ਜੇ ਖਾਲਿਸਤਾਨ ਦੀ ਮੂਵਮੈਂਟ ਦਾ ਐਨਾਲਿਸਿਸ ਕਰੀਏ ਪਿਛਲੇ ਲਗਭਗ 1.5-2 ਸਾਲਾਂ ਦੇ ਵਿੱਚ। ਤੇ ਉਸੇ ਬਾਰੇ ਜਿਹੜਾ ਇਹ ਆਰਟੀਕਲ ਆ ਇਕਨੋਮਿਕ ਟਾਈਮਸ ਦੇ ਵਿੱਚ, ਇਹ ਓਪੀਨੀਅਨ ਆਰਟੀਕਲ ਆ ਜਿਹੜਾ ਛਪਿਆ ਆ, ਤੇ ਓਪੀਨੀਅਨ ਦਿੱਤਾ ਆ ਸਵਾਮੀਨਾਥਨ ਅਈਅਰ ਨੇ। ਤਾਂ ਇਹ ਸਵਾਮੀਨਾਥਨ ਅਈਅਰ ਜਿਹੜਾ ਆ ਇਹ ਜਿਹੜਾ ਈਟੀ ਦਾ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਲਗਾਤਾਰ ਈਟੀ ਦੇ ਵਾਸਤੇ ਲਿਖਦੇ, ਪ੍ਰੋਮੀਨੈਂਟ ਇਕੋਨੋਮਿਸਟ ਆ, ਜਰਨਲਿਸਟ ਆ, ਕੋਲਮਨਿਸਟ ਆ ਇੰਡੀਆ ਦਾ। ਤੇ ਉਹਨਾਂ ਇਹ ਲਿਖਿਆ ਆ ਵੀ ਉਹ ਜਿੱਥੋਂ ਆਰਟੀਕਲ ਦੀ ਸ਼ੁਰੂਆਤ ਕਰਦਾ, ਉਹ ਕਹਿੰਦਾ ਵੀ ਜਿਹੜੇ ਅੰਗਰੇਜ਼ ਸੀ ਨਾ, ਗੋਰੇ ਸੀ ਤੇ ਬ੍ਰਿਟਿਸ਼ ਰਾਜ ਦੇ ਵਿੱਚ, ਉਹ ਭਾਰਤ ਬਾਰੇ ਉਹਨਾਂ ਦੀ ਇਹ ਸਮਝ ਸੀ ਵੀ ਇੱਥੇ ਜਿਹੜਾ ਤੁਹਾਨੂੰ ਇੱਕ ਵਾਰ ਕੋਈ ਬੱਦਲ ਦਿਖਦਾ ਹੋਵੇ ਵੀ ਛੋਟਾ ਜਿਹਾ, ਹਨਾ, ਵੀ ਹੱਥ ਜਿੰਨਾ, ਹੱਥ ਦੀ ਹਥੇਲੀ ਜਿੰਨਾ ਬੱਦਲ ਤੁਹਾਨੂੰ ਦਿਖਦਾ ਹੋਵੇ, ਤੇ ਉਹ ਬੜੀ ਛੇਤੀ ਜਿਹੜਾ ਕਹਿੰਦੇ ਆ ਵੀ ਐਕਸਪੈਂਡ ਕਰਦਾ ਸੀ ਤੇ ਇੱਕ ਤੂਫਾਨ ਦਾ ਰੂਪ ਲੈ ਲੈਂਦਾ ਸੀ। ਵੀ ਭਾਰਤ ਦੇ ਵਿੱਚ ਉਹਨਾਂ ਦਾ ਜਿਹੜਾ ਆਈਡੀਆ ਉਹ ਇਹ ਸੀ ਭਾਰਤ ਬਾਰੇ ਵੀ ਇੱਥੇ ਚੀਜ਼ਾਂ ਬੜੀ ਤੇਜ਼ੀ ਦੇ ਨਾਲ ਬਦਲਦੀਆਂ ਜੇ ਉਹ ਚੀਜ਼ਾਂ ਕਿਤੇ ਉਹਨਾਂ ਦੀ ਕੋਈ ਪ੍ਰੈਜ਼ੈਂਸ ਹੋਵੇ। ਤੇ ਉਹ ਪੰਜਾਬ ਬਾਰੇ ਫਿਰ ਇਹ ਗੱਲ ਕਹਿੰਦਾ ਵੀ ਜਿਹੜਾ ਪੰਜਾਬ ਦੇ ਵਿੱਚ ਖਾਲਿਸਤਾਨੀ ਤੂਫਾਨ ਆ, ਖਾਲਿਸਤਾਨੀ ਸਟੋਮ ਆ, ਵੀ ਸਾਨੂੰ ਡਰ ਲੱਗ ਰਿਹਾ ਵੀ ਉਹ ਬਹੁਤ ਤੇਜ਼ੀ ਦੇ ਨਾਲ ਐਕਸਪੈਂਡ ਹੋ ਰਿਹਾ, ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਤਾਂ ਇਹ ਉਹਦੀ ਓਬਜ਼ਰਵੇਸ਼ਨ ਆ। ਹੁਣ ਆਪਣੀ ਓਬਜ਼ਰਵੇਸ਼ਨ ਦਾ ਆਧਾਰ ਕੀ ਬਣਾਉਂਦਾ, ਜਿੱਥੋਂ ਉਹਨਾਂ ਨੂੰ ਤਕਲੀਫ ਆ ਉਹ ਹੈਗੀ ਆ ਅਕਾਲ ਤਖਤ ਸਾਹਿਬ ਦੀ ਜਿਹੜੀ ਸੁਪਰੀਮੇਸੀ ਆ ਸਿੱਖਾਂ ਦੇ ਵਿੱਚ। ਦੇਖੋ, ਇੰਡੀਅਨ ਐਸਟੈਬਲਿਸ਼ਮੈਂਟ ਨੇ ਅਕਾਲ ਤਖਤ ਸਾਹਿਬ ਨੂੰ ਇਮਾਰਤੀ ਤੌਰ ਤੇ ਤੋੜਨ ਤੋਂ ਲੈ ਕੇ ਤੇ ਉਹ ਅਕਾਲ ਤਖਤ ਸਾਹਿਬ ਦੇ ਇੰਸਟੀਚਿਊਟ ਨੂੰ ਸਿੱਖ ਮਨਾਂ ਦੇ ਵਿੱਚ ਤੋੜਨ ਤੱਕ ਹਰੇਕ ਯਤਨ ਕਰ ਲਿਆ। ਪਰ ਅੱਜ ਵੀ ਅਸੀਂ ਦੇਖ ਰਹੇ ਹਾਂ ਵੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਜਿਹੜਾ ਲੰਮਾ ਸਮਾਂ ਮੁੱਖ ਮੰਤਰੀ ਰਿਹਾ ਪੰਜਾਬ ਦਾ, ਤੇ ਸੁਖਬੀਰ ਸਿੰਘ ਬਾਦਲ ਜਿਹਨੇ ਸਰਕਾਰਾਂ ਹੰਢਾਈਆਂ, ਤੇ ਅੱਜ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਇੱਕ ਗੁਨਾਹ ਦੇ ਲਈ ਪੇਸ਼ ਹੋ ਰਿਹਾ, ਗੁਨਾਹਗਾਰ ਵਜੋਂ, ਤੇ ਉਹਨੂੰ ਤਨਖਾਹੀਆ ਕਰਾਰ ਦਿੱਤਾ ਜਾ ਰਿਹਾ। ਵੀ ਉਹਨਾਂ ਨੂੰ ਤਕਲੀਫ ਇਸ ਗੱਲ ਦੀ ਆ ਵੀ ਅਕਾਲ ਤਖਤ ਸਾਹਿਬ ਸਟੇਟ ਦੇ ਵਿੱਚ ਇੱਕ ਪੈਰਲਲ ਸਟੇਟ ਵਜੋਂ ਜਿਹੜਾ ਆ ਉਹ ਕੰਮ ਕਰ ਰਿਹਾ, ਜਿੱਥੇ ਗੁਨਾਹਗਾਰ ਜਿਹਦੇ ਜਸਟਿਸ ਸਿਸਟਮ ਦੇ ਸਾਹਮਣੇ ਪੇਸ਼ ਹੁੰਦੇ ਆ ਤੇ ਜਿੱਥੇ ਉਹਨਾਂ ਨੂੰ ਸਜ਼ਾਵਾਂ ਲੱਗਦੀਆਂ, ਤੇ ਉਹਨਾਂ ਨੂੰ ਇਹ ਆ ਕਿ ਜਿਹੜਾ ਆਮ ਬੰਦਾ ਨਹੀਂ ਉਹ ਪੇਸ਼ ਹੋ ਰਿਹਾ ਉਹਨਾਂ ਦੇ ਮੁਤਾਬਕ, ਵੀ ਜਿਹੜਾ ਸਰਕਾਰ ਚਲਾ ਰਿਹਾ ਇੱਕ ਵੱਡਾ ਫੇਸ ਸੀ ਵੀ ਜੋ ਉਦੋਂ ਮਤਲਬ ਕਿਸੇ ਇਸ ਤਰੀਕੇ ਦੇ ਨਾਲ ਇੰਸਟੀਚਿਊਟ ਦੇ ਅੱਗੇ ਪੇਸ਼ ਹੁੰਦੇ ਆ ਤੇ ਉਹਦੀ ਸੁਪਰੀਮੇਸੀ ਨੂੰ ਮੰਨਦੇ ਆ, ਤਾਂ ਉਹਨਾਂ ਨੂੰ ਇਹ ਡਰ ਸਤਾਉਂਦਾ ਆ ਕਿ ਫਿਰ ਅਕਾਲ ਤਖਤ ਸਾਹਿਬ ਦੀ ਅੱਜ ਵੀ ਜਿਹੜੀ ਪ੍ਰੈਵਲੈਂਸ ਆ ਸਿੱਖ ਸੁਸਾਇਟੀ ਦੇ ਵਿੱਚ, ਉਹ ਇਹ ਆ ਕਿ ਸਿੱਖ ਜਿਹੜੇ ਆ ਉਹ ਇੰਡੀਅਨ ਸਟੇਟ ਦੇ ਨਾਲੋਂ ਵੱਡਾ ਜਿਹੜਾ ਆ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਮੰਨ ਰਹੇ ਆ। ਤੇ ਇਸ ਗੱਲ ਦੇ ਉੱਤੇ ਉਹ ਇਹ ਮਤਲਬ ਸਾਰੀ ਗੱਲ ਨੂੰ ਕੰਸੀਡਰ ਕਰਦਾ, ਫਿਰ ਉਹ ਦੇਖਦਾ ਵੀ ਇਹ ਵਜ੍ਹਾ ਕੀ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੁਖਬੀਰ ਬਾਦਲ ਪੇਸ਼ ਹੋਇਆ ਜਾਏ। ਤਾਂ ਉਹ ਇਹ ਗੱਲ ਇਹਦਾ ਨਿਚੋੜ ਕੱਢਦਾ ਆ ਕਿ ਇਹਦੀ ਵਜ੍ਹਾ ਇਹ ਆ ਵੀ ਜਿਹੜੀ ਸਿੱਖ ਆਵਾਮ ਆ, ਜਿਹੜੀ ਸਿੱਖ ਪਬਲਿਕ ਆ, ਉਹਦੇ ਵਿੱਚ ਜਿਹੜੀ ਖਾਲਿਸਤਾਨ ਦੀ ਐਸਪੀਰੇਸ਼ਨ ਆ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈ, ਬੜੀ ਤੇਜ਼ੀ ਦੇ ਨਾਲ ਮਜ਼ਬੂਤ ਹੋ ਰਹੀ ਆ। ਤੇ ਫਿਰ ਅੱਗੇ ਉਹ ਆਉਂਦਾ ਜਿਹੜਾ ਆ ਉਹ ਇਹ ਜ਼ਿਕਰ ਕਰਦਾ ਵੀ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਸੀ, ਵੀ ਉਹਨਾਂ ਦੀ ਜਿਹੜੀ ਯਾਦਗਾਰ ਆ ਉਹ ਜਿਹੜੀ ਅਕਾਲ ਤਖਤ ਸਾਹਿਬ ਨੇ ਦਰਬਾਰ ਸਾਹਿਬ ਦੇ ਵਿੱਚ ਉਹਦੇ ਤੇ ਜਿਹੜਾ ਗੁਰਦੁਆਰਾ ਸਾਰ ਲਿਆ, ਤੇ ਇੰਡੀਅਨ ਐਸਟੈਬਲਿਸ਼ਮੈਂਟ ਦਾ ਕੋਈ ਵੀ ਹਿੱਸਾ ਵੀ ਉਹਦੇ ਵਿੱਚ ਚੋਂ ਨਹੀਂ ਕਰ ਸਕਿਆ, ਵੀ ਉਹਦੇ ਵਿੱਚ ਕੁਝ ਬੋਲ ਨਹੀਂ ਸਕਿਆ। ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਇਹ ਸੁਪਰੀਮੇਸੀ ਆ ਵੀ ਉਹਦਾ ਪ੍ਰਭਾਵ ਇੰਨਾ ਆ, ਤਾਂ ਉਹ ਇਹ ਇੱਕ ਐਜ਼ ਆ ਓਪੀਨੀਅਨ ਆਪਣਾ ਜਿਹੜਾ ਆ ਰੱਖ ਰਿਹਾ ਵੀ ਜਿਹੜੀ ਇੰਡੀਅਨ ਸਟੇਟ ਆ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਫੇਲ ਹੋ ਰਹੀ ਆ, ਤੇ ਉਹਦੇ ਵਿੱਚੋਂ ਜਿਹੜੀ ਸਿੱਖਾਂ ਦੀ ਐਸਪੀਰੇਸ਼ਨ ਆ ਉਹ ਮਜ਼ਬੂਤ ਹੋ ਰਹੀ ਆ ਆਪਣੇ ਰਾਜ। ਤੇ ਫਿਰ ਉਹ ਅੱਗੇ ਬਰਨਾਲੇ ਦੀ ਐਗਜ਼ਾਮਪਲ ਦਿੰਦਾ ਵੀ ਉਹ ਵੀ ਕਿਵੇਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਇਆ, ਜਾਂ ਉਹ ਸਾਰੀਆਂ ਐਗਜ਼ਾਮਪਲਸ ਦਿੰਦਾ ਵੀ ਜਿੱਥੇ ਉਹਨਾਂ ਨੂੰ ਲੱਗਦਾ ਵੀ ਜਿਹੜੀ ਇੰਡੀਅਨ ਸਟੇਟ ਆ ਉਹ ਫੇਲ ਹੋਈ ਆ। ਤੇ ਫਿਰ ਉਹ ਅੱਗੇ ਸਿੱਖ ਡਾਇਸਪੋਰਾ ਤੇ ਆਉਂਦਾ, ਤਾਂ ਉਹ ਸਿੱਖ ਡਾਇਸਪੋਰਾ ਬਾਰੇ ਇਹ ਗੱਲ ਕਹਿੰਦਾ ਆ ਕਿ ਇੰਡੀਅਨ ਜਿਹੜੀ ਗਵਰਨਮੈਂਟ ਆ ਉਹ ਸਿੱਖਾਂ ਨੂੰ ਵਿਦੇਸ਼ਾਂ ਦੇ ਵਿੱਚ ਮਾਰ ਰਹੀ ਆ, ਤੇ ਇੰਡੀਅਨ ਗਵਰਨਮੈਂਟ ਨੇ ਕਿਉਂਕਿ ਇਹ ਨੈਰੇਟਿਵ ਐਸਟੈਬਲਿਸ਼ ਕਰਨ ਦੀ ਬੜੀ ਕੋਸ਼ਿਸ਼ ਕੀਤੀ ਵੀ ਜਿਹੜੀ ਖਾਲਿਸਤਾਨ ਦੀ ਗੱਲ ਆ ਤਾਂ ਕੁਝ ਗਿਣਵੇਂ ਲੋਕ ਆ ਵਿਦੇਸ਼ਾਂ 'ਚ ਬੈਠੇ ਆ ਵੀ ਉਹੀ ਕਰਦੇ ਆ, ਪੰਜਾਬ 'ਚ ਕੋਈ ਗੱਲ ਨਹੀਂ। ਪਰ ਉਹ ਇੰਡੀਅਨ ਐਸਟੈਬਲਿਸ਼ਮੈਂਟ ਨੂੰ ਸ਼ੀਸ਼ਾ ਦਿਖਾ ਰਿਹਾ ਆਪਣੇ ਆਰਟੀਕਲ 'ਚ। ਉਹ ਕਹਿੰਦਾ ਐਵੇਂ ਭਰਮ 'ਚ ਨਾ ਫਿਰੋ, ਤੇ ਤੁਸੀਂ ਜਿਹੜੀ ਖਾਲਿਸਤਾਨ ਦੀ ਇਹ ਮੂਵਮੈਂਟ ਆ ਜਾਂ ਕਿਉਂਕਿ ਉਹ ਖਾਲਿਸਤਾਨ ਵਿਰੋਧੀ ਆ ਜਿਹੜਾ ਬੰਦਾ ਇਹ ਲਿਖ ਰਿਹਾ,
ਤਾਂ ਉਹਨੂੰ ਜਿਹੜਾ ਡਰ ਸਤਾ ਰਿਹਾ ਖਾਲਿਸਤਾਨੀ ਤੂਫਾਨ ਦਾ, ਉਹ ਕਹਿੰਦਾ ਤੁਸੀਂ ਇਹਨੂੰ ਵਿਦੇਸ਼ਾਂ ਦੇ ਵਿੱਚ ਕੁਝ ਬੰਦਿਆਂ ਨੂੰ ਮਾਰ ਕੇ ਨਹੀਂ ਥੰਮ ਸਕਦੇ ਜੀ। ਤੇ ਉਹਨੇ ਜਿਹੜਾ ਆਰਟੀਕਲ ਦਾ ਟਾਈਟਲ ਵੀ ਦਿੱਤਾ, ਉਹ ਟਾਈਟਲ ਦੇ ਵਿੱਚ ਹੀ ਇਹ ਗੱਲ ਕਹਿੰਦਾ ਕਿ ਓਲਡ ਸਟੀਅਰਿੰਗਸ ਇਨ ਪੰਜਾਬ, ਦਾ ਬੈਟਲ ਅਗੇਂਸਟ ਸੈਪਰੇਟਿਜ਼ਮ ਕੈਨ ਨੋਟ ਬੀ ਫੋਟ ਔਨ ਫੋਰਨ ਸੋਇਲ। ਕਿ ਤੁਸੀਂ ਵਿਦੇਸ਼ਾਂ ਦੇ ਵਿੱਚ ਇਸ ਜੰਗ ਨੂੰ ਨਹੀਂ ਲੜ ਸਕਦੇ, ਤੁਹਾਨੂੰ ਇਹਦਾ ਹੱਲ ਪੰਜਾਬ 'ਚ ਕਰਨਾ ਪੈਣਾ। ਹੁਣ ਉਹ ਖਾਲਿਸਤਾਨ ਦਾ ਵਿਰੋਧੀ ਆ, ਸਿੱਖਾਂ ਦਾ ਵਿਰੋਧੀ ਆ, ਤੇ ਇਹਦੇ ਚੱਲਦਿਆਂ ਉਹ ਜਿਹੜਾ ਹੱਲ ਆ ਉਹ ਕਿਹੜਾ ਸੁਝਾ ਰਿਹਾ ਉਹ ਸਪਸ਼ਟ ਨਹੀਂ ਕਰਦਾ। ਪਰ ਉਹ ਕਹਿੰਦਾ ਵੀ ਤੁਸੀਂ ਵਿਦੇਸ਼ਾਂ ਦੇ ਵਿੱਚ ਖਾਲਿਸਤਾਨੀਆਂ ਨੂੰ ਖਤਮ ਕਰਕੇ, ਕੁਝ ਲੋਕ ਸਿੱਖਾਂ ਨੂੰ ਕਤਲ ਕਰਕੇ ਤੁਸੀਂ ਇਸ ਮੂਵਮੈਂਟ ਨੂੰ ਹੁਣ ਨਹੀਂ ਖਤਮ ਕਰ ਸਕਦੇ, ਤੇ ਤੁਹਾਨੂੰ ਜਿਹੜਾ ਇਹਦਾ ਹੱਲ ਆ ਉਹ ਪੰਜਾਬ ਦੇ ਵਿੱਚ ਕਰਨਾ ਪੈਣਾ। ਤੇ ਉਹ ਲਾਸਟ ਦੇ ਵਿੱਚ ਜਿਹੜੀ ਕਲਮੀਨੇਸ਼ਨ ਕਰਦਾ ਆਪਣੇ ਆਰਟੀਕਲ ਦੀ, ਉਹ ਕਹਿੰਦਾ ਆ ਸੋਰੀ ਬਟ ਦਾ ਬੈਟਲ ਅਗੇਂਸਟ ਸੈਪਰੇਟਿਜ਼ਮ ਕੈਨੋਟ ਬੀ ਫੋਟ ਔਨ ਫੋਰਨ ਸੋਇਲ, ਦਾ ਪ੍ਰੋਬਲਮ ਲਾਈਜ਼ ਹੇਅਰ, ਇਟ ਮਸਟ ਬੀ ਟੈਕਲਡ ਹੇਅਰ, ਸੈਡਲੀ ਨੋਬਡੀ ਹੈਜ਼ ਅ ਕਲੀਅਰ ਆਈਡੀਆ ਹਾਊ ਟੂ ਡੂ ਇਟ। ਕਹਿੰਦਾ ਵੀ ਕਿਸੇ ਨੂੰ ਨਹੀਂ ਪਤਾ ਵੀ ਇਹਨੂੰ ਹੱਲ ਕੀਤਾ ਕਿਵੇਂ ਜਾਵੇ, ਕਿਉਂਕਿ ਇਹ ਹੱਲ ਕਰਨੀ ਇੰਡੀਅਨ ਐਸਟੈਬਲਿਸ਼ਮੈਂਟ ਦੇ ਹੱਥੋਂ ਬਸੋਂ ਬਾਹਰ ਹੋ ਚੁੱਕੀ ਆ। ਕਿਉਂਕਿ ਸਿੱਖਾਂ ਦੇ ਉੱਤੇ ਅਮਰਵੀਰ ਸਿੰਘ ਜੀ, ਇੰਡੀਅਨ ਐਸਟੈਬਲਿਸ਼ਮੈਂਟ ਨੇ ਸਿਰੇ ਦਾ ਜ਼ਬਰ ਕਰਕੇ ਦੇਖ ਲਿਆ। ਮਤਲਬ ਧੀਆਂ ਭੈਣਾਂ ਬੇਪਤ ਕਰਨ ਤੋਂ ਲੈ ਕੇ, ਥਾਣਿਆਂ ਦੇ ਵਿੱਚ ਮਾਵਾਂ ਦੀ ਇੱਜ਼ਤ ਰੋਲਣ ਤੋਂ ਲੈ ਕੇ, ਸਿੱਖ ਨੌਜਵਾਨਾਂ ਦੇ ਮਤਲਬ ਹਜ਼ਾਰਾਂ ਦੀ ਗਿਣਤੀ 'ਚ ਝੂਠੇ ਪੁਲਿਸ ਮੁਕਾਬਲੇ ਬਣਾਉਣ ਤੋਂ ਲੈ ਕੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਲਾਪਤਾ ਕਰਨ ਤੋਂ ਲੈ ਕੇ, ਭਾਈ ਜਸਵੰਤ ਸਿੰਘ ਖਾਲੜਾ ਨੂੰ ਲਾਪਤਾ ਕਰਨ ਤੋਂ ਲੈ ਕੇ, ਤੇ ਦਿੱਲੀ ਦੇ ਵਿੱਚ ਸਿੱਖਾਂ ਦਾ, ਦਿੱਲੀ ਤੇ ਹੋਰ ਭਾਰਤ ਦੇ ਹਿੰਦੀ ਭਾਸ਼ਾਈ ਇਲਾਕਿਆਂ ਦੇ ਵਿੱਚ ਸਿੱਖਾਂ ਦਾ ਸ਼ਰੇਆਮ ਕਤਲੇਆਮ ਕਰਨ ਤੋਂ ਲੈ ਕੇ ਹਰੇਕ ਤਰੀਕਾ ਇੰਡੀਅਨ ਐਸਟੈਬਲਿਸ਼ਮੈਂਟ ਨੇ ਵਰਤ ਲਿਆ। ਉਹ ਤੋਂ ਬਾਅਦ ਜਿਵੇਂ ਅਸੀਂ ਹਿੰਦੀ ਭਾਸ਼ਾਈ ਪ੍ਰੋਗਰਾਮਾਂ ਦੀ ਇਹਨਾਂ ਦੀ ਗੱਲ ਕਰਦੇ ਆ, ਇਹੋ ਜਿਹੀਆਂ ਨੀਤੀਆਂ ਲਿਆ ਕੇ ਪੰਜਾਬ ਦੇ ਵਿੱਚ ਨਸ਼ਾ ਵਾੜ ਕੇ, ਪੰਜਾਬ ਦੇ ਵਿੱਚ ਪਤਤਪੁਣੇ ਦੀ ਹਨੇਰੀ ਚਲਾ ਕੇ, ਪੰਜਾਬ ਦੇ ਵਿੱਚ ਜਿਹੜਾ ਕਲਚਰਲ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਗੰਧਲਾ ਪਾਣਾ ਉਹ ਸੁੱਟ ਕੇ ਹਰੇਕ ਤਰੀਕਾ ਵਰਤ ਲਿਆ ਵੀ ਜਿਹੜੇ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਜਿਹੜੀ ਆਪਣੇ ਰਾਜ ਦੀ ਭਾਵਨਾ ਹੈ ਉਹਨੂੰ ਖਤਮ ਕਰ ਦੇਣ ਜੀ। ਪਰ ਅਸੀਂ ਦੇਖਿਆ ਵੀ ਜਿੱਦਾਂ ਹੀ ਪੰਜਾਬ ਦੇ ਵਿੱਚ 1995 ਤੋਂ ਬਾਅਦ ਹੁਣ 2 ਦਹਾਕਿਆਂ ਬਾਅਦ ਫੇਰ ਨੌਜਵਾਨੀ ਜਿਹੜੀ ਆ ਉਹ ਜਵਾਨ ਹੋਈ ਆ, ਤਾਂ ਜਿਹੜੇ ਸੰਘਰਸ਼ ਦੀ ਪੈਟਰਨ ਆ ਉਹ ਪਿਛਲੀ ਪੀੜ੍ਹੀ ਤੋਂ ਅਗਲੀ ਪੀੜ੍ਹੀ ਨੇ ਫੜ ਲਈ ਹੈ ਤੇ ਹੋਰ ਮਜ਼ਬੂਤੀ ਦੇ ਨਾਲ ਇਸ ਸੰਘਰਸ਼ ਨੂੰ ਤੇਜ਼ ਕਰ ਦਿੱਤਾ ਆ। ਜੀ ਤੁਸੀਂ ਗੱਲ ਕੀਤੀ ਆ ਕਿ ਪਿਛਲੇ 1.5-2 ਸਾਲਾਂ ਦੇ ਵਿੱਚ ਜਿਹੜਾ ਖਾਲਿਸਤਾਨ ਦੀ ਗੱਲ ਆ ਉਹ ਦੁਨੀਆ ਦੇ ਵਿੱਚ ਇੱਕ ਪੋਲੀਟੀਕਲ ਸਟਰਗਲ ਵਜੋਂ ਬਹੁਤ ਵੱਡੇ ਪੱਧਰ ਤੇ ਸਥਾਪਿਤ ਹੋਈ ਆ। ਤੇ ਉਹੀ ਉਹ ਗੱਲ ਇਸ ਆਰਟੀਕਲ 'ਚ ਕਹਿ ਰਿਹਾ ਵੀ ਤੁਸੀਂ ਕੁਝ ਬੰਦਿਆਂ ਨੂੰ ਕਤਲ ਕਰਕੇ ਹੁਣ ਇਸ ਜਿਹੜਾ ਤੂਫਾਨ ਆ ਇਹਨੂੰ ਰੋਕ ਨਹੀਂ ਸਕਦੇ, ਤੇ ਤੁਹਾਨੂੰ ਇਹਦਾ ਹੱਲ ਪੰਜਾਬ 'ਚ ਕਰਨਾ ਪੈਣਾ। ਤੇ ਪਰ ਉਹ ਇਹ ਵੀ ਫਿਰ ਮੰਨਦਾ ਵੀ ਇਹਦਾ ਹੱਲ ਕਿਸੇ ਕੋਲ ਨਹੀਂ ਆ। ਤੇ ਅਲਟੀਮੇਟਲੀ ਫਿਰ ਇਸ ਗੱਲ ਹੁਣ ਇਹ ਹਿੰਦੂ ਵੀ ਇਹ ਗੱਲ ਕਹਿਣ ਲੱਗ ਗਏ, ਉਹਨਾਂ ਦੇ ਆਈਡੀਓਲੋਗ ਨੇ ਜਿਹੜੇ ਉਹ ਵੀ ਇਹ ਗੱਲ ਕਹਿਣ ਲੱਗ ਗਏ ਇੰਡੀਅਨ ਐਸਟੈਬਲਿਸ਼ਮੈਂਟ ਦੇ, ਵੀ ਜਿਹੜਾ ਇਹ ਤੂਫਾਨ ਸਿੱਖਾਂ ਦਾ ਖੜਾ ਹੋ ਰਿਹਾ ਪੰਜਾਬ ਦੇ ਇਸ ਖਿੱਤੇ ਦੇ ਵਿੱਚ, ਵੀ ਉਹ ਹੁਣ ਥੰਮਣਾ ਜਿਹੜਾ ਆ ਉਹ ਬਹੁਤ ਔਖਾ ਆ। ਤੇ ਜਿਹੜਾ ਭਵਿੱਖ ਆ ਅਸੀਂ ਕਹਿ ਸਕਦੇ ਹਾਂ ਵੀ ਸਿੱਖਾਂ ਦੇ ਲਈ ਰੋਸ਼ਨ ਆ। ਬਸ ਸਿੱਖਾਂ ਨੂੰ ਗੁਰੂ ਤੇ ਯਕੀਨ ਹੋਣਾ ਚਾਹੀਦਾ ਹੈ। ਸਿੱਖਾਂ ਨੂੰ ਜੋ ਗੁਰੂ ਸਿਧਾਂਤ ਆ ਉਹਦੇ ਮੁਤਾਬਕ ਜਿਹੜੀ ਆਪਣੀ ਸਟਰਗਲ ਆ ਉਹਨੂੰ ਕੰਟੀਨਿਊ ਰੱਖਣਾ ਚਾਹੀਦਾ ਆ। ਤੇ ਜਿਹੜਾ ਉਹ ਨਾਰਾ ਜਿਹੜਾ ਉਹ ਬੋਲਾ ਆ ਸਿੱਖ 18ਵੀਂ ਸਦੀ 'ਚ ਕਹਿੰਦੇ ਸੀ ਕਿ ਰਾਜ ਕਰ ਰਹੇ ਹੈ ਕਿ ਲੜ ਮਰੇ ਹੈ, ਜਿਹੜੀ ਉਹ ਭਾਵਨਾ ਆ ਉਹਨੂੰ ਆਪਣੇ ਦਿਲ ਦੇ ਵਿੱਚ, ਆਪਣੇ ਭਾਈਚਾਰੇ ਦੇ ਵਿੱਚ, ਆਪਣੀ ਸੰਗਤ ਦੇ ਵਿੱਚ ਮੁੜ ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਮੁੜ ਪ੍ਰਚੰਡ ਕਰਨਾ ਚਾਹੀਦਾ ਹੈ ਸਿੱਖਾਂ ਨੂੰ। ਤੇ ਜਿਹੜਾ ਅਗਲਾ ਸਮਾਂ ਆ, ਨੇੜਲਾ ਭਵਿੱਖ ਆ, ਉਹ ਜ਼ਰੂਰ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਬਹਾਲੀ ਜਿਹੜੀ ਆ ਉਹ ਲੈ ਕੇ ਆਵੇਗਾ। ਤੇ ਇਹ ਜਿਹੜਾ ਅਸੀਂ ਤਾਂ ਇਹ ਅਰਦਾਸ ਕਰਦੇ ਹਾਂ, ਪਰ ਇਹ ਹੁਣ ਗੱਲਾਂ ਜਿਹੜੀਆਂ ਨੇ ਅਸੀਂ ਜਿਵੇਂ ਆਰਟੀਕਲ ਦਾ ਜ਼ਿਕਰ ਕੀਤਾ ਆ ਵੀ ਜਿਹੜੇ ਅਪਰ ਕਾਸਟ ਹਿੰਦੂ ਨੇ ਉਹ ਵੀ ਕਰ ਰਹੇ ਆ, ਜਿਹੜੇ ਇੰਡੀਅਨ ਆਈਡੀਓਲੋਗ ਨੇ ਉਹ ਵੀ ਕਰ ਰਹੇ ਆ। ਤੇ ਅਖੀਰ ਦੇ ਵਿੱਚ ਮੈਨੂੰ ਲੱਗਦਾ ਇਹ ਆਰਟੀਕਲ ਤਾਂ ਡਿਸਕਸ ਕਰ ਲਿਆ। ਕੁਝ ਕਮੈਂਟ ਆਏ ਨੇ ਅਮਰਵੀਰ ਸਿੰਘ ਜੀ ਡਾਕਟਰ ਸਾਹਿਬ ਨੂੰ ਲੈ ਕੇ, ਕਿਉਂਕਿ ਕੁਝ ਦਿਨਾਂ ਤੋਂ ਅਸੀਂ ਸ਼ੋਅ ਕਰ ਰਹੇ ਹਾਂ ਲਗਾਤਾਰ, ਤੇ ਜਿਹੜੇ ਲਗਾਤਾਰ ਸਰੋਤੇ ਡਾਕਟਰ ਸਾਹਿਬ ਨੂੰ ਸੁਣਦੇ ਆ ਉਹ ਫਿਕਰਮੰਦੀ ਵੀ ਪ੍ਰਗਟ ਕਰ ਰਹੇ ਆ। ਤਾਂ ਤੁਸੀਂ ਜ਼ਰੂਰ ਜਿਹੜੀ ਇਹ ਡਾਕਟਰ ਸਾਹਿਬ ਦੀ ਵੀ ਪ੍ਰੈਜ਼ੈਂਸ ਆ ਉਹਦੇ ਬਾਰੇ ਵੀ ਜ਼ਰੂਰ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰ ਦਿਓ ਜੀ।
ਜੀ ਬਿਲਕੁਲ, ਜਿਹੜੇ ਸਾਡੇ ਨਾਲ ਦਰਸ਼ਕ, ਸਾਡੇ ਲਾਇਲ ਦਰਸ਼ਕ ਇਸ ਵਕਤ ਜੁੜੇ ਹੋਏ ਆ, ਮੈਂ ਸਮਝਦਾ ਕਿ ਜਿਵੇਂ ਡਾਕਟਰ ਸਾਹਿਬ ਲਈ ਫਿਕਰਮੰਦੀ ਜਾਂ ਹੋਰ ਉਹ ਹੈਗਾ, ਤੇ ਜਿਵੇਂ ਤੁਸੀਂ ਦੇਖਿਆ ਵੀ ਹੋਣਾ, ਅਸੀਂ ਜਿਹੜਾ ਇਹ ਵੀਕਐਂਡ ਦਾ ਸੀਗਾ ਪ੍ਰੋਗਰਾਮ, ਅਸੀਂ 2 ਜਿਹੜੇ ਲਾਈਵ ਹੈਗੇ ਆ ਪ੍ਰੋਗਰਾਮ UK ਦੀ ਧਰਤੀ ਤੋਂ, ਇੰਗਲੈਂਡ ਤੋਂ ਅਸੀਂ ਲਾਈਵ ਕੀਤੇ ਆ, ਜਿਹਦੇ 'ਚ ਡਾਕਟਰ ਸਾਹਿਬ ਦੀ ਪ੍ਰੈਜ਼ੈਂਸ ਸੀਗੀ। ਸੋ ਉਹ UK ਦੇ ਦੌਰੇ ਦੇ ਉੱਤੇ ਜਾਂ UK ਗਏ ਸੀਗੇ। ਸੋ ਅੱਜ ਉਹਨਾਂ ਦੀ ਕੱਲ੍ਹ ਨੂੰ ਵਾਪਸੀ ਹੋਣੀ ਹੈ, ਤੇ ਵਾਪਸੀ ਦੇ ਵਿੱਚ ਉਹਨਾਂ ਨੇ ਕੱਲ੍ਹ ਤੋਂ ਹੋਪਫੁਲੀ ਬੁੱਧਵਾਰ ਤੋਂ ਉਹਨਾਂ ਨੇ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ, ਸੋ ਉਹ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਆਉਂਦੇ ਕੱਲ੍ਹ ਤੋਂ ਸਾਡੀ ਜਿਹੜੀ ਡਿਊਟੀ ਸੀ ਮੇਰੀ ਤੇ ਸੁਖਵਿੰਦਰ ਸਿੰਘ ਜੀ ਦੀ, ਉਹ ਅੱਜ ਤੱਕ ਅਸੀਂ ਮੰਗਲਵਾਰ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਕਰ ਰਹੇ ਹਾਂ। ਕੱਲ੍ਹ ਤੋਂ ਡਾਕਟਰ ਸਾਹਿਬ ਤੇ ਬੀਬੀ ਨੀਲਮ ਕੌਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਜੇ ਇਸ ਹਵਾਲੇ ਨਾਲ ਗੱਲ ਕਰਨੀ ਹੋਵੇ। ਪਰ ਜਾਂਦੇ ਜਾਂਦੇ ਮੈਂ ਵੀ ਇਹਦੇ ਵਿੱਚ ਉਹ ਕਰਦੇ ਹਾਂ ਵੀ ਤੁਸੀਂ ਜਿਹੜੀ ਇਹ ਆਰਟੀਕਲ ਦਾ ਅਸੀਂ ਜ਼ਿਕਰ ਕੀਤਾ, ਜਾਂ ਜੇ ਅਸੀਂ ਭਾਰਤ ਦੇ ਨਜ਼ਰੀਏ ਤੋਂ ਇਹ ਸਾਰੇ ਪਾਰਟ ਨੂੰ ਦੇਖਦੇ ਹਾਂ, ਤੇ ਦੇਖੋ ਤੁਸੀਂ ਕਿੰਨਾ ਅਜੀਬੋ ਗਰੀਬ ਉਹ ਹੈ ਵੀ ਪੂਰਾ ਟਿੱਲ ਲਾ ਕੇ ਹਰ ਇੱਕ ਚੀਜ਼ ਖ਼ਤਮ ਕਰਕੇ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈਗੀ ਹੈ, ਜਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਇੱਕ ਰੁਤਬਾ ਆ ਸਿੱਖਾਂ ਦੇ ਵਿੱਚ, ਉਹਨੂੰ ਕਿਸ ਲੈਵਲ ਤੱਕ ਇਹਨਾਂ ਨੇ ਡਿਲਿਊਟ ਕੀਤਾ। ਤੇ ਇਸ ਲੈਵਲ ਤੱਕ ਡਿਲਿਊਟ ਕਰਨ ਤੋਂ ਬਾਅਦ ਵੀ ਅੱਜ ਜਿਹੜੀ ਮਾੜੀ ਮੋਟੀ ਕੋਈ ਗੱਲ ਹੁੰਦੀ ਹੈ, ਉਹ ਵੀ ਇਹਨਾਂ ਕੋਲੋਂ ਬਰਦਾਸ਼ਤ ਨਹੀਂ ਹੁੰਦੀ, ਜਿਵੇਂ ਇਸ ਆਰਟੀਕਲ ਦੇ ਵਿੱਚ ਜ਼ਿਕਰ ਕੀਤਾ ਗਿਆ ਆ। ਤੇ ਜਿਹੜਾ ਇਹ ਹੱਲ ਲੱਭਣ ਦੀ ਗੱਲ ਕਰਦੇ ਆ, ਹੱਲ ਤੇ 1947 ਦੇ ਵਿੱਚ ਲੱਭਿਆ ਸੀ ਅਸੀਂ, ਜਦੋਂ ਸਾਡੇ ਆਗੂਆਂ ਨੇ ਗਾਂਧੀ, ਨਹਿਰੂ, ਪਟੇਲ ਇਹਨਾਂ ਦੇ ਨਾਲ ਜਿਹੜਾ ਸਾਥ ਦਿੱਤਾ ਸੀ ਇਹਨਾਂ ਦਾ, ਤੇ ਉਸ ਕਿਸਮ ਦੀ ਲੀਡਰਸ਼ਿਪ, ਜਿਹੜੇ ਵਾਅਦੇ ਇਹਨਾਂ ਨੇ ਕੀਤੇ ਸੀ, ਉਹ ਜੇ ਕਿਤੇ ਇਹਨਾਂ ਨੇ ਵਫਾ ਕੀਤੇ ਹੁੰਦੇ, ਜਿਹੜੀਆਂ ਡਿਮਾਂਡਸ ਸਿੱਖਾਂ ਨੇ 1947 ਤੋਂ ਲੈ ਕੇ 1950 60 ਦੇ ਵਿੱਚ ਸਿੱਖਾਂ ਦੀ ਜਿਹੜੀ ਸਟਰਗਲ ਚੱਲੀ, ਪੰਜਾਬੀ ਸੂਬਾ ਮੂਵਮੈਂਟ ਤੇ ਆਪਣੇ ਹੱਕਾਂ ਦੀ ਗੱਲ ਨੂੰ ਲੈ ਕੇ, ਕਿ ਅਸੀਂ ਇੱਕ ਖਿੱਤਾ ਚਾਹੁੰਦੇ ਹਾਂ ਨਾਰਥ ਦੇ ਵਿੱਚ, ਇੰਡੀਆ ਦੇ ਨਾਰਥ ਦੇ ਵਿੱਚ, ਜਿੱਥੇ ਅਸੀਂ ਵੀ ਆਜ਼ਾਦੀ ਦੇ ਨਾਲ ਰਹਿ ਸਕੀਏ, ਆਪਣਾ ਧਰਮ ਪ੍ਰੈਕਟਿਸ ਕਰ ਸਕੀਏ। ਪਰ ਉਹਦਾ ਜਿਹੜਾ ਜਵਾਬ ਸੀ ਉਹ 84 ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਭਾਰਤ ਦੇ ਰਜੀਮ ਵੱਲੋਂ ਦਿੱਤਾ ਗਿਆ। ਸੋ ਸਾਡੇ ਲਈ ਤੇ ਜਿਹੜੀ ਬੁਨਿਆਦ ਹੈਗੀ ਹੈ ਉਦੋਂ ਰੱਖੀ ਗਈ ਸੀ, ਤੇ ਜਵਾਬ ਵੀ ਇਹਦਾ ਉਹੀ ਹੈ ਵੀ ਜੇ ਕਿਤੇ ਕੋਈ ਰਜੀਮ ਇਸ ਕਿਸਮ ਦਾ ਹੁੰਦਾ ਭਾਰਤ ਦੇ ਵਿੱਚ, ਜਿਹੜਾ ਸਿੱਖਾਂ ਨੂੰ ਉਸ ਬਰਾਬਰਤਾ ਦਾ, ਉਸ ਜਿਸ ਜਿਹੜੀ ਚੀਜ਼ ਦੇ ਜਿਹੜੇ ਇੱਕ ਮਾਣ ਦੇ ਹੱਕਦਾਰ ਸੀ ਸਿੱਖ, ਉਹ ਮਾਣ ਸਤਿਕਾਰ ਸਿੱਖਾਂ ਨੂੰ ਦਿੱਤਾ ਜਾਂਦਾ, ਪਾਵਰ ਸ਼ੇਅਰਿੰਗ ਕੋਈ ਉਸ ਕਿਸਮ ਦੀ ਬਣਦੀ, ਤਾਂ ਜ਼ਰੂਰ ਉਹ ਹੋ ਸਕਦਾ ਸੀ ਜੋ ਇਹ ਹੱਲ ਹੁਣ ਇਸ ਆਰਟੀਕਲ ਦੇ ਅੰਤ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸੱਜਣ। ਪਰ ਅੱਜ ਦੀ ਡੇਟ ਦੇ ਵਿੱਚ ਉਹਦੀ ਕੋਈ ਪੋਸੀਬਿਲਿਟੀ ਨਹੀਂ ਨਜ਼ਰ ਆਉਂਦੀ, ਕਿਉਂਕਿ ਜਿਹੜੀ ਮੋਦੀ ਹਕੂਮਤ ਹੈ, ਜਾਂ ਜਿਹੜਾ ਵੀ ਹਕੂਮਤ ਬਾਅਦ ਤੋਂ ਬਾਅਦ ਬਣਦੀ ਗਈ ਹੈ, ਅਸੀਂ 47 ਤੋਂ ਲੈ ਕੇ 84 ਤੱਕ, ਤੇ 84 ਤੋਂ ਲੈ ਕੇ ਹੁਣ ਤੱਕ ਦਾ ਜਦੋਂ ਅਸੀਂ ਸਫ਼ਰ ਦੇਖਦੇ ਹਾਂ, ਤੇ ਉਹ ਇੱਕ ਸਟੈਪ ਅਗਾਂਹ ਨੂੰ ਹੀ ਗਏ ਨੇ। ਉਹਨਾਂ ਨੇ ਪਛਾਣ ਨੂੰ ਜਾ ਕੇ ਕਦੇ ਇਹ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਅਸੀਂ ਇਹਦਾ ਸੋਲਿਊਸ਼ਨ ਕਿਵੇਂ ਲੱਭ ਸਕਦੇ ਹਾਂ। ਰੈਦਰ ਸਿੱਖਾਂ ਨੂੰ, ਕੌਮ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ। ਪੰਥ ਦੇ ਉੱਤੇ ਜਿਹੜੇ ਹਮਲੇ ਨੇ ਉਹ ਵੱਖ-ਵੱਖ ਰੂਪ ਦੇ ਵਿੱਚ ਕੀਤੇ ਆ, ਜਿਹਦਾ ਅਸੀਂ ਜ਼ਿਕਰ ਡੇਲੀ ਬੇਸਿਸ ਦੇ ਉੱਤੇ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਸੋ ਅੱਜ ਜਿਹੜਾ ਆ ਅਸੀਂ ਇਸੇ ਦੇ ਨਾਲ ਸਾਡਾ ਸਮਾਂ ਸਮਾਪਤ ਹੁੰਦਾ। ਸੁਖਵਿੰਦਰ ਸਿੰਘ ਜੀ, ਜਾਂਦੇ ਜਾਂਦੇ ਮੈਂ ਸਾਡੇ ਦਰਸ਼ਕਾਂ ਦੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਸੁਝਾਅ ਤੇ ਆਪਣੇ ਸਵਾਲ ਜ਼ਰੂਰ ਭੇਜੋ sos@tv84.tv ਦੇ ਉੱਤੇ, ਜਾਂ ਸਾਨੂੰ ਤੁਸੀਂ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv ਦੇ ਉੱਤੇ, ਜਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਡੇ ਨਾਲ ਸਾਡੇ ਤੱਕ ਡਾਇਰੈਕਟਲੀ ਪੁੱਜਦਾ ਕਰ ਸਕਦੇ ਹੋ ਮੇਲ ਰਾਹੀਂ। ਸਾਡੇ ਐਡਰੈਸ ਦੇ ਉੱਤੇ 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਫ਼ੋਨ ਨੰਬਰ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਡਾਕਟਰ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਨੂੰ ਤੇ ਸਰਦਾਰ ਸੁਖਵਿੰਦਰ ਸਿੰਘ ਜੀ ਹੋਰਾਂ ਨੂੰ ਇਜਾਜ਼ਤ ਦਿਓ। ਸੁਖਵਿੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।